असलामुअलैकुम। गुड मॉर्निंग सोनियो, गुड मॉर्निंग। ते भीगी भीगी गुड मॉर्निंग। हवा बड़ी ठंडी चल रही है तो बस एक सेकेंड लिए मैं खिड़की खोली है तो भाई ठंडो ठार हो गया। भीगा भीगा है समा, ऐसे में है तू कहाँ, मेरा दिल ये पुकारे आजा। ਜ਼ਬਰਦਸਤ ਨਾਸ਼ਤਾ ਤਿਆਰ ਹੈ। ਚਾਹ ਦਾ ਵੱਡਾ ਸਾਰਾ ਕੱਪ ਦੇਖ ਲਓ ਕਿੰਨਾ ਵੱਡਾ ਵੇ। ਨਾਲ ਅੰਡੇ ਬੋਇਲ ਨੇ ਤੇ ਨਾਲ ਮੈਂ ਲਾ ਲਿਆ ਬ੍ਰੈਡ ਸਲਾਈਸ। ਅੱਜ ਮੈਂ ਮੱਖਣ ਲਾਇਆ ਵੇ। ਮੈਂ ਕਿਹਾ ਚੱਲ ਇਸ ਮੱਖਣ ਨੂੰ ਹੁਣ ਮੁਕਾਈਏ, ਅਸੀਂ ਜਾਣਾ ਵੇ ਇਹਦਾ ਕਰੀਆ ਕਰਮ ਕਰੀਏ। ਤੇ ਨਾਲ ਵੀ ਬਦਾਮਾਂ ਵਾਲਾ ਜਿਹੜਾ ਵੇ ਕੇਕ ਹੈ, ਪਲੇਨ ਕੇਕ ਹੈ ਲੇਕਿਨ ਇਹਦੇ ਵਿੱਚ ਆਲਮੰਡ ਪਾਏ ਹੁੰਦੇ ਨੇ ਪੀਸ ਕੇ, ਬੜੇ ਮਜ਼ੇ ਦਾ ਹੁੰਦਾ ਵੇ। ਸਪੈਸ਼ਲੀ ਮੈਨੂੰ ਚਾਹ ਦੇ ਨਾਲ ਬੜਾ ਚੰਗਾ ਲੱਗਦਾ ਵੇ। ਕਦੀ ਕਦੀ ਖਾਂਦੀ ਹਾਂ ਪਰ ਹੁਣ ਐਵੇਂ ਕਿ ਚਲੋ ਵੀ ਖਾ ਲੈਂਦੇ ਹਾਂ, ਥੋੜ੍ਹਾ ਜਿਹਾ ਇੰਨਾ ਪੀਸ ਲੈ ਲੈਂਦੇ ਹਾਂ, ਬਹੁਤ ਟੇਸਟੀ ਹੁੰਦਾ ਵੇ। ਅਤੇ ਇਹ ਲਓ ਜੀ, ਇਹ ਸਾਡਾ ਨਾਸ਼ਤਾ ਹੋ ਗਿਆ ਜੀ, ਪੂਰਾ ਘੜੀ ਸ਼ੋਸ਼ਾ ਵਾਲਾ ਨਾਸ਼ਤਾ ਅਤੇ ਨਾਲ ਚਾਹ ਦਾ ਕੱਪ। ਅਤੇ ਫਿਰ ਤੁਹਾਨੂੰ ਨਾਲੋਂ ਨਾਲ ਅਸੀਂ ਸ਼ਾਮਲ ਰੱਖਦੇ ਹਾਂ। ਕਤਰ ਜਾਣ 'ਚ ਬਹੁਤ ਘੱਟ ਟਾਈਮ ਬਚਿਆ ਵੇ ਅਤੇ ਹੁਣ ਮੈਂ ਅੱਜ ਫਾਈਨਲੀ ਉੱਪਰ ਆਈ ਹਾਂ ਕਿ ਬਈ ਫਾਈਨਲ ਬੈਗ ਤਿਆਰ ਕਰ ਦੇਵਾਂ। ਪਰ ਵੇਟ ਦਾ ਬੜਾ ਇਸ਼ੂ ਹੋ ਰਿਹਾ ਵੇ ਕਿਉਂਕਿ ਵਕਤ ਕਮ ਹੈ, ਮੁਕਾਬਲਾ ਸਖਤ ਹੈ, ਚੀਜ਼ਾਂ ਜ਼ਿਆਦਾ ਨੇ। ਹੁਣ ਕੁਛ ਸਮਾਨ ਮੈਨੂੰ ਕੱਢਣਾ ਪੈਣਾ, ਡਰੋਪ ਕਰਨਾ ਪੈਣਾ, ਵੇਟ ਖਾਸਾ ਜ਼ਿਆਦਾ ਹੋ ਗਿਆ। ਅਤੇ ਉਸ ਦਿਨ ਅਸੀਂ ਮੋਲ ਗਏ ਸਾਂ ਅਤੇ ਉੱਥੋਂ ਅਸੀਂ ਜਿਹੜੀ ਸ਼ੋਪਿੰਗ ਕੀਤੀ ਮੈਂ ਤੁਹਾਨੂੰ ਦਿਖਾ ਦੇਵਾਂ। ਉਸ ਦਿਨ ਤਾਂ ਬਿਲਕੁਲ ਟਾਈਮ ਨਹੀਂ ਮਿਲਿਆ ਸੀ ਮੈਨੂੰ ਵਾਪਸੀ 'ਤੇ। ਅਤੇ ਇਹ ਜੀ ਯੂਸਫ ਦੇ ਨਾਈਟ ਸੂਟ ਆਏ ਨੇ, ਯੂਸਫ ਦਾ ਨਾਈਟ ਸੂਟ, ਔਰ ਇਹ ਨੇ ਮੁਸਤਫਾ ਦੇ ਨਾਈਟ ਸੂਟ, ਔਰ ਇਹ ਵਾਲੇ ਨੇ ਯਾਹੀਆ ਦੇ ਨਾਈਟ ਸੂਟ। ਯਾਹੀਆ ਪਾ ਕੇ ਬੜਾ ਸਜੇਗਾ, ਅਸੀਂ ਨਾਲੋਂ ਨਾਲ ਉੱਥੇ ਪਾਵਾਂਗੇ ਅਤੇ ਨਾਲੋਂ ਨਾਲ ਤੁਸੀਂ ਦੇਖਦੇ ਜਾਈਓ ਬਈ ਅਸੀਂ ਓਪਨਿੰਗ ਉੱਥੇ ਹੀ ਜਾ ਕੇ ਇਹਦਾ ਪੈਕਟ 'ਚੋਂ ਉੱਥੋਂ ਹੀ ਕੱਢਾਂਗੀ। ਫਿਲਹਾਲ ਮੈਂ ਇਸ ਤਰ੍ਹਾਂ ਹੀ ਰੱਖ ਲਵਾਂਗੀ। ਅਤੇ ਇਹ ਤਾਂ ਯਾਹੀਆ ਦਾ ਸੂਟ ਬਈ ਜ਼ਬਰਦਸਤ ਮੈਨੂੰ ਲੱਗਿਆ, ਸਭ ਤੋਂ ਪਿਆਰਾ ਕਿ ਯਾਹੀਆ ਨੇ ਪਾ ਕੇ ਸੱਜ ਜਾਣਾ ਬਿਲਕੁਲ ਨਾ। ਬਹੁਤ ਅੱਛਾ ਸੂਟ ਹੈ ਔਰ ਯਾਹੀਆ ਨੇ ਇੰਨਾ ਜ਼ਬਰਦਸਤ ਲੱਗਣਾ ਨਾ, ਚੈੱਕ ਵਾਲਾ ਸੂਟ, ਔਰ ਹੀਰੋ ਬਣ ਜਾਣਾ ਮੁੰਡੇ ਨੇ। ਤਾਂ ਅਸੀਂ ਜਾਵਾਂਗੇ ਅਤੇ ਫਿਰ ਅਸੀਂ ਪਾ ਕੇ ਤੁਹਾਨੂੰ ਦਿਖਾਵਾਂਗੇ। ਇਹ ਬਾਕੀ ਸਮਾਨ ਤਾਂ ਮੈਂ ਬੈਗ 'ਚ ਰੱਖਿਆ ਹੋਇਆ ਸੀ, ਬਸ ਫਾਈਨਲੀ ਹੈ ਜਿਹੜਾ ਉਸ ਦਿਨ ਅਸੀਂ ਥੋੜ੍ਹੀ ਜਿਹੀ ਸ਼ੋਪਿੰਗ ਕੀਤੀ ਹੈ ਕਿਉਂਕਿ ਹੁਣ ਬਸ ਅਸੀਂ ਅੱਜ ਵਾੜਨੇ ਨੇ ਸਮਝੋ ਬੈਗਾਂ 'ਚ ਕੱਪੜੇ। ਇਹ ਤਿੰਨਾਂ ਦੇ ਹੇਅਰ ਬਰਸ਼ ਲਏ ਨੇ, ਯਾਹੀਆ ਦਾ ਛੋਟਾ ਜਿਹਾ ਲਿਆ ਵੇ, ਮੈਨੂੰ ਬੜਾ ਅੱਛਾ ਲੱਗਿਆ। ਮੈਂ ਮੁਸਤਫਾ ਯੂਸਫ ਦੇ ਲਏ ਅਤੇ ਫਿਰ ਮੈਂ ਕਿਹਾ ਵੀ ਯਾਹੀਆ ਕਿਉਂ ਪਿੱਛੇ ਰਵੇ, ਅਤੇ ਛੋਟਾ ਜਿਹਾ ਅਸੀਂ ਇੱਕ ਯਾਹੀਆ ਵਾਸਤੇ ਵੀ ਲੈ ਲਿਆ। ਇਹ ਅਸੀਂ ਇੱਕ ਸ਼ਰਟ ਲਈ, ਟੀ ਸ਼ਰਟ ਲੌਂਗ ਸਟਾਈਲ ਦੀ ਹੈ ਅਤੇ ਇਹ ਅਸੀਂ ਲਈ। ਉੱਥੇ ਹੈਲਪ ਵਾਸਤੇ ਇੱਕ ਬੱਚੀ ਆਉਂਦੀ ਹੈ ਅਤੇ ਉਹਦੇ ਵਾਸਤੇ ਇੱਕ ਸ਼ਰਟ ਲੈ ਲਈ। ਮੈਂ ਕਿਹਾ ਚਲੋ ਤੋਹਫਾ ਹੈ, ਤੋਹਫਾ ਲੈ ਕੇ ਨਾ ਅਤੇ ਸਾਰੇ ਕੋਈ ਵੀ ਹੋਵੇ ਤੋਹਫੇ ਨਾਲ ਬੜਾ ਖੁਸ਼ ਹੋ ਜਾਂਦਾ ਵੇ। ਉਹਦੇ ਵਾਸਤੇ ਲਈ, ਮੈਨੂੰ ਉਹਦਾ ਸਾਈਜ਼ ਨਹੀਂ ਪਤਾ ਸੀ, ਮੈਂ ਅੰਦਾਜ਼ੇ ਨਾਲ ਮੀਡੀਅਮ ਸਾਈਜ਼ ਚੁੱਕਿਆ। ਅਤੇ ਇਹ ਬੜੇ ਫਲਫੀ ਸੌਕਸ ਨੇ, ਇੰਨੇ ਮਜ਼ੇ ਦੇ ਨੇ। ਇਹ 2 ਦਾ ਪੇਅਰ ਸੀ, ਨੂਰ ਫਾਤਮਾ ਨੇ ਚੁੱਕਿਆ ਅਤੇ ਉਹਨੇ ਘਰ ਆ ਕੇ ਸਕਿਨ ਕਲਰ ਪਾਇਆ ਅਤੇ ਕਹਿੰਦੀ ਬਈ ਇਹ ਤਾਂ ਬਹੁਤ ਹੀ ਚੰਗੇ ਨੇ, ਇੰਨੇ ਮਜ਼ਾ ਆ ਰਿਹਾ ਇਹਦੇ ਵਿੱਚ। ਮੈਂ ਕਿਹਾ ਅੱਛਾ, ਤਾਂ ਉਹਨੇ ਫਿਰ ਇੱਕ ਪੇਅਰ ਮੈਨੂੰ ਦੇ ਦਿੱਤਾ ਕਿ ਚਲੋ ਤੁਸੀਂ ਪਾ ਲਵੋ। ਅਤੇ ਇਹ ਹੁਣ ਮੈਂ ਉੱਥੇ ਜਾ ਕੇ ਪਾਵਾਂਗੀ, ਹਾਲੇ ਤਾਂ ਫਿਲਹਾਲ ਰੱਖ ਲੈਂਦੇ ਹਾਂ ਨਵੇਂ ਨਕੋਰ, ਅਤੇ ਇਹ ਤਾਂ ਪਾਕਿਸਤਾਨ 'ਚ ਜਾ ਕੇ ਕੰਮ ਆਉਣਗੇ ਅਤੇ ਇਸ ਮੈਂ ਬੈਗ 'ਚ ਰੱਖਾਂਗੀ। ਅਤੇ ਇਹ ਫਿਰ ਮੈਂ ਸੌਕਸ ਲੈ ਲਏ ਸਨ 2 ਜੋੜੀਆਂ ਕਿ ਵੀ ਸੌਕਸ ਤਾਂ ਫਿਰ ਉੱਥੇ ਕੰਮ ਆਉਂਦੇ ਨੇ ਔਰ ਜ਼ਿਆਦਾਤਰ ਗੁਆਚ ਹੀ ਜਾਂਦੇ ਨੇ, ਜਿੱਥੇ ਮੈਂ ਹੁੰਦੀ ਹਾਂ ਗੁਆਚ ਜਾਂਦੇ ਨੇ। ਅਤੇ ਚਲੋ ਫਿਰ ਧੋਣ 'ਚ ਬਾਅਦ ਦਫਾ ਨਹੀਂ ਸੁੱਕਦੇ। ਇਹ ਇੱਕ ਬਲੈਕ ਲਿਆ ਸੀ, ਬਲੈਕ ਮੈਂ ਲੱਭਦੀ ਰਹੀ ਕਾਫੀ ਦੇਰ, ਫਿਰ ਨੂਰ ਫਾਤਮਾ ਲੱਭ ਕੇ ਲੈ ਕੇ ਆਈ, ਮੈਨੂੰ ਤਾਂ ਮਿਲਿਆ ਨਹੀਂ। ਮੈਂ ਕਿਹਾ ਪਲੇਨ ਬਲੈਕ ਜਿਹੜਾ ਵੇ ਫਿਰ ਸ਼ੂਜ਼ ਦੇ ਨਾਲ ਸਹੀ ਰਹਿੰਦਾ। ਅਤੇ ਚਲੋ ਜੀ ਇਹ ਲੈ ਲਿਆ। ਇੱਕ ਮਸ਼ਹੂਰ ਜ਼ਮਾਨਾ ਮਸਕਾਰਾ ਲੈ ਲਿਆ ਸੀ, ਜਿਹੜਾ ਹੁੰਦਾ ਅੱਖਾਂ 'ਤੇ ਲਾਉਣ ਵਾਲਾ, ਪਲਕਾਂ 'ਤੇ ਬੱਚੀਆਂ ਲਾਉਂਦੀਆਂ ਪਰ ਮੈਂ ਲਾਉਂਦੀ ਹਾਂ ਆਪਣੇ ਬਾਲਾਂ ਦੀ ਅੱਗੇ ਸਟਿਚਿੰਗ ਵਾਸਤੇ, ਅਤੇ ਉਹ ਖ਼ਤਮ ਹੋਇਆ ਸੀ ਮੇਰਾ। ਅਤੇ ਫਿਰ ਨੂਰ ਫਾਤਮਾ ਨੂੰ ਕਿਹਾ ਇਹ ਬਈ ਇੱਕ ਇਹ ਲੈ ਲਈਏ। ਇਹ ਜੀ ਖਾੜੀ ਤੋਂ ਅਸੀਂ ਆਰਡਰ ਕੀਤਾ ਸੀ, ਔਨਲਾਈਨ ਮੰਗਵਾਇਆ ਸੀ। ਖਾੜੀ ਦਾ ਕੁੜਤਾ ਆਇਆ ਵੇ ਆਸਥਾ ਵਾਸਤੇ, ਉਹਦੇ ਵਾਸਤੇ ਲੈ ਕੇ ਜਾਣਾ ਬਲੈਕ ਕਲਰ 'ਤੇ ਐਮਬਰਾਇਡਰੀ। ਅਤੇ ਚਲੋ ਬਈ ਇਹਨੂੰ ਵੀ ਹੁਣ ਅਸੀਂ ਬੈਗ 'ਚ ਰੱਖਾਂਗੇ। ਅਤੇ ਇਹ ਮੈਂ ਲਏ ਸਨ ਸਕਾਰਫਸ, ਉੱਥੋਂ ਸਕਾਰਫ ਵਾਲੀ ਸ਼ੋਪ 'ਤੇ ਗਏ ਸਨ। ਅਤੇ ਇਸ ਦਫਾ ਮੈਨੂੰ ਇਹ ਚੀਜ਼ ਬੜੀ ਅੱਛੀ ਲੱਗੀ ਕਿ ਇਹ ਜਿਹੜਾ ਉੱਤੇ ਸਟੋਨਸ ਲੱਗੇ ਨੇ ਨਾ, ਬੜੇ ਖੂਬਸੂਰਤ ਲੱਗ ਰਹੇ ਨੇ, ਮੋਤੀ ਸਟਾਈਲ, ਪਤਾ ਨਹੀਂ ਸਟੋਨ ਕੀ ਇਹਨੂੰ ਕਹਿੰਦੇ ਨੇ, ਬਹਰਹਾਲ ਇਹ ਮੈਨੂੰ ਬੜੇ ਅੱਛੇ ਲੱਗੇ, ਇਹ ਮੈਂ ਲੈ ਲਏ। ਅਤੇ ਕੁਛ ਸਕਾਰਫ ਲਏ ਸਨ ਉਹਦੇ ਹਿਸਾਬ ਦੇ ਨਾਲ ਕਿ ਵੇਟ ਜਿਹੜਾ ਸਾਡਾ ਜ਼ਿਆਦਾ ਨਾ ਓਵਰ ਹੋ ਜਾਵੇ। ਅਤੇ ਇਹ ਜਿਹੜੇ ਕੁਛ ਸਕਾਰਫ ਅਸੀਂ ਉੱਥੋਂ ਖਰੀਦਦਾਰੀ ਉੱਦਣ ਕੀਤੀ ਸੀ,
ਇਹ ਹੁਣ ਸਾਰਾ ਸਮਾਨ ਮੈਂ ਵਾੜਨਾ ਬੈਗਾਂ ਵਿੱਚ। ਲਓ ਬਈ ਇਹ ਆ ਗਈਆਂ ਨੇ ਸਾਡੀਆਂ ਦਵਾਈਆਂ, ਅਤੇ ਮੇਰੀਆਂ ਦਵਾਈਆਂ ਆ ਗਈਆਂ ਨੇ, ਅਤੇ ਅਸੀਂ ਆਰਡਰ ਕੀਤੀਆਂ ਸਨ ਅਤੇ ਉਹ ਆ ਗਈਆਂ ਨੇ। ਹੁਣ ਇਹਨੂੰ ਵੀ ਸੋਚ ਰਹੀ ਹਾਂ, ਕਦੀ ਸੋਚ ਰਹੀ ਹਾਂ ਇਸ ਤਰ੍ਹਾਂ ਹੀ ਰੱਖ ਦੇਵਾਂ ਪੂਰਾ ਪੈਕਟ, ਕਦੀ ਸੋਚ ਰਹੀ ਹਾਂ ਇਹਨੂੰ ਇਸ ਤਰ੍ਹਾਂ ਕੱਢ ਕੇ ਫਿਰ ਮੈਂ ਰੱਖਾਂ। ਹੁਣ ਦੇਖੋ ਮੈਂ ਓਪਨ ਕਰਨੀ ਹੈ ਤੁਹਾਡੇ ਸਾਹਮਣੇ, ਅਤੇ ਮੇਰਾ ਖਿਆਲ ਹੈ ਕੱਢ ਕੇ ਹੀ ਰੱਖਾਂ ਤਾਂ ਜ਼ਿਆਦਾ ਅੱਛਾ ਰਹੇਗਾ। ਇਹ ਲਓ ਬਈ ਆ ਗਈਆਂ ਜੇ ਲੋਸਾਰਟਨ, ਇਹ ਜਿਹੜਾ ਬਲੱਡ ਪ੍ਰੈਸ਼ਰ ਲਈ ਖਾਂਦੀ ਹਾਂ, ਔਰ ਇਸ ਤਰ੍ਹਾਂ ਮੈਂ ਡੱਬੀਆਂ 'ਚ ਕੱਢ ਕੇ ਰੱਖਾਂਗੀ। ਫਿਰ ਥੋੜ੍ਹਾ ਜ਼ਰਾ ਨਾ ਜਗ੍ਹਾ ਸਿਮਟ ਜਾਏਗੀ, ਵਰਨਾ ਤਾਂ ਵੀ ਬਹੁਤ ਜ਼ਿਆਦਾ ਫਿਰ ਹੋ ਜਾਏਗਾ। ਲੈਂਸਾਪ੍ਰੋਜ਼ੋਲ ਦੇਖੋ ਦਵਾਈ ਢੇਰਾਂ ਦੇ ਹਿਸਾਬ ਨਾਲ। ਇਹ ਮੇਰੀ ਗੋਡੇ 'ਤੇ ਲਾਉਣ ਵਾਲੀ ਜੈਲ ਏ। ਓਏ ਹੋਏ ਹੋਏ ਬਲੂ ਇਨਹੇਲਰ ਤਾਂ ਆਇਆ ਹੀ ਨਹੀਂ ਹੈ ਬਈ, ਜਿਹੜਾ ਸਾਨੂੰ ਸਭ ਤੋਂ ਜ਼ਰੂਰੀ ਚਾਹੀਦਾ ਸੀ ਉਹ ਵਾਲਾ ਇਨਹੇਲਰ ਨਹੀਂ ਆਇਆ, ਔਰ ਉਹਨਾਂ ਨੂੰ फ़ोन करना पैना वे कि ब्लू इनहेलर चाहिए वे सानू। ये बाकी सारिया मेरी ब्लड प्रेशर दी मोंटीलो कास्ट भी आई होएगी। मैं असल च चश्मा नहीं पाया तो हुण ज़रा ना मोंटीलो कास्ट ये मेरे साह वास्ते हुंदी है, मेरी अलर्जी जी सांस का हुंदा है ना वो वास्ते टैबलेट है। ब्लड प्रेशर दी है ए वे ए मेरा जो पंप दूसरा वाला वे, लेकिन ब्लू वाला इनहेलर नहीं आया और उन्होंने फ़ोन करना पैना। इस तरह पूरी नाल दवाइयां दी रसीद आ जाती है कि यह दवाइयां तुहाडे नाल असीं भेजियां ने ते अपनियां चैक कर लवो, तो पूरी दवाइयां दी लिस्ट नाल ही आ जाती है। तो हुण मैं चैक करनी है लिस्ट के हिसाब दे नाल कि पूरा आया कि नहीं, पर हुण सारा कड्ढणियां पैणियां ने इहदे चों, ते फिर मैं बैग च रखांगी। अल्लाह अकबर अल्लाह अकबर अल्लाह अकबर अल्लाह अकबर अल्लाह अकबर अल्लाह अकबर। देखो मेरा जड़ा ना गंद देख लो भी, अल्लाह अकबर कि अल्लाह बहुत बड़ा वे। असी हुण लगे होए इनू, ते अज जड़ा मेरा बहुत शदीद किस्म का खलारा वे, ते मैं हुण समेटांगी सारा। अज फाइनली बैग जड़े ने बंद करके असी वेट करना वे। सुबह मैं उठी ना, इन्ना बदल सी और इन्नी ठंडी हवा, हवा तो खैर हले भी ठंडी चल रही है, लेकिन उदों तो बहुत बदल होए सन। पर शुक्र है थोड़ा जिहा धुप ने झाती मारी है ते सूरज जड़ा वे निकलिया वे, पर अभी कि नाल ही इन्हें चले जाना। कि मजदूर के माथे पर मेहनत का पसीना है। लो भी मजदूर ने देखो इन्नी मजदूरी की है ना, अज यकीन मनो तुसीं मैनूं दाद दवोगे कि मैं पहले शुक्र है थोड़ा जिहा एक तुहानूं घुमा दिता सी कैमरा, हुण सारा समेटिया वे। मैं बैग हो गए ने फाइनली तैयार। हुण बस इन्हां च कोई गुंजाइश नहीं है एक तीला भी वाड़न दी कि मैं बड़ा नप नप के कुट कुट के, वो जिहड़ा अपना पाकिस्तानी खास स्टाइल हुंदा कि असीं आखिरी टाइम ते कहने बई इत्थों भी कोई शै वड़ सकदी है तो वाड़ दवो। ਇਹਦਾ ਹੁਣ ਵਜ਼ਨ ਅਸੀਂ ਕਰਾਂਗੇ। अगर वजन ज़्यादा होया फिर कुछ समान मैनू कढ़ना पेगा। इस तो हुण बस तैयार करके रखे ने, शाम में असीं करांगे वज़न, ताकि हुण 2-4 दिन बचे ने मैं इस तरफ फरागत हो जाए मैनू कि भी समान पैक करना है पैक हो गया समान। उज़मा ने कहा सी बाजी ए वाली शॉल लैके आई हो तुसीं, उन्होंने ए पसंद की सी, पर उज़मा यकीन मनो इहदा 3 किलो कम अज़ कम वज़न है। इन्ना मैं चुक रही हाँ ना, तो यह शॉल तो मैनू कड्ढनी पई, ड्रॉप करनी पई। हुण मैं अलमारी च वापस रख रही हाँ क्योंकि इसकी बिल्कुल जगह नहीं बन रही। हुण सर्दी च भावें असीं उत्थे आकड़ीए, लेकिन आए कि शॉल नहीं ले जा सकती कि जगह ही नहीं बची। तो शॉल बस मैं एक जड़ी रस्ते वास्ते अपनी प्रिंटेड रखांगी हल्की जी, बाकी तो इस टाइप दियां शॉलां निश्ता सारा किचरा विचरा च जाएगा। हुण मैं जेड़े ने अपनी दवाइयां कड्ढियां ने ना, यह भी सारा ये जाएगा। सारे मैं गत्ते में फिर जाके सुटांगी। मैं नीचे जावां, खासा टाइम हो गया है, खान पकान का काम पिया वे हले, तो टेंशन जी है ना, टेंशन लेने का नहीं टेंशन देने वाला हिसाब हो गया वे कि मैंने बहुत टेंशन हो रही कि हले खाना बनाना वे। ये मैं सारा किचरा कर लिया कट्ठा, तो असी हुण जावांगे नीचे, तो असी उत्थे जाके लगांगे खाने। चलो ये जाएगा गंद सारा असी सुटांगे। ते असी हुण चला दईए मशीन, ताकि मैट उपर वाले बाथरूम दे नीचे वाले बाथरूम दे धुल जाण। ते असी कल अच्छी तरह अपना बाथरूम साफ कर देंगे। उस तो बाद फिर अगर कोई यह कहंदा वे कि काम करके कोई बेहोश नहीं हो सकता,
ਤੇ ਬਿਲਕੁਲ ਗਲਤ ਕਹਿੰਦਾ ਹੈ। ਮੈਂ ਤੇ ਹੁਣ ਡੋਲਨੀ ਫਿਰਨੀ ਪਈ ਹਾਂ, ਯਕੀਨ ਮੰਨੋ ਪੈਰ ਇੱਥੇ ਵੀ ਰੱਖਣੀ ਆ, ਇੱਧਰ ਪਿਆ ਜਾਂਦਾ ਵੇ। ਬਹੁਤ ਜ਼ਿਆਦਾ ਮੈਨੂੰ ਥਕਾਵਟ ਹੋ ਗਈ ਹੈ। ਮੈਂ ਸਵੇਰ ਨਾਸ਼ਤਾ ਕਰਦੇ ਹੀ ਬਸ ਸਭ ਨੀਚੇ ਕੰਮ ਛੱਡ ਦਿੱਤਾ ਤੇ ਮੈਂ ਉੱਪਰ ਚਲੀ ਗਈ। ਮੈਂ ਕਿਹਾ ਅੱਜ ਬੈਗ ਸਮੇਟ ਲਵਾਂ, ਬਹੁਤ ਜ਼ਿਆਦਾ ਸਮਾਨ ਵੀ ਇਕੱਠਾ ਹੋ ਗਿਆ ਸੀ, ਟੈਨਸ਼ਨ ਵੀ ਹੋ ਰਹੀ ਸੀ। ਤੇ ਉਹ ਬੈਗ ਸਾਰੇ ਸਮਾਨ ਪਾਇਆ ਕੀਤਾ ਕਿਤਾ, ਗੰਦ ਇਕੱਠਾ ਕੀਤਾ, ਫਿਰ ਨਾ ਕੇ ਮੈਂ ਸਮਝੋ ਸਿਰ ਵੀ ਨਹੀਂ ਧੋਤਾ। ਹੁਣ ਮੇਰਾ ਨਾ ਜਿਸਮ ਅੰਦਰੋਂ ਇਸ ਤਰ੍ਹਾਂ ਪਿਆ ਕਰਦਾ ਵੇ। ਹਾਲਾਂਕਿ ਮੈਂ ਭਰਪੂਰ ਨਾਸ਼ਤਾ ਖਾ ਕੇ ਗਈ ਸੀ। ਯਕੀਨ ਮੰਨੋ ਕਿਹੜੇ ਲੋਕ ਨੇ ਜਿਹੜੇ ਭੁੱਖੇ ਰਹਿੰਦੇ ਨੇ। ਬਹਰਹਾਲ ਵੇਖੋ ਮੈਂ ਚਾਹ ਦਾ ਪਾਣੀ ਰੱਖ ਕੇ ਆਈ ਹਾਂ, ਚਾਹ ਪੀਵਾਂਗੀ ਤੇ ਨਾਲ ਫਿਰ ਮੈਂ ਆਪਣੇ ਖਾਣੇ ਦੀ ਤਿਆਰੀ ਕਰਾਂਗੀ। ਦੇਰ ਖਾਸੀ ਹੋ ਗਈ ਅੱਜ, ਪਰ ਇਹ ਵੇ ਕਿ ਚਲੋ ਕੋਈ ਨਹੀਂ, ਕੁਛ ਨਾ ਕੁਛ ਕੰਮ ਤੇ ਨਿਬੜਿਆ ਨਾ। ਤੇ ਮੈਂ ਜਲਦੀ ਨਾਲ ਥੋੜ੍ਹਾ, ਕਿਉਂਕਿ ਧੁੱਪ ਛਾਂ ਹੋ ਰਹੀ ਹੈ ਸੁਬਾਹ ਦੀ ਇਸ ਤਰ੍ਹਾਂ ਹੀ। ਤੇ ਮੈਂ ਕਿਹਾ ਚਲੋ ਮੈਂ ਥੋੜ੍ਹੀ ਮੈਟ ਧੋ ਦੇਵਾਂ। ਬਾਥਰੂਮ ਜਾਣ ਤੋਂ ਪਹਿਲੇ ਮੈਂ ਆਪਣੇ ਬਾਥਰੂਮ ਸਾਰੇ ਤਿੰਨੋਂ ਚੰਗੀ ਤਰ੍ਹਾਂ ਸਾਫ਼ ਕਰਕੇ ਜਾਵਾਂਗੀ, ਤਾਂ ਕਿ ਫਿਰ ਜਿਹੜਾ ਨਾ ਆਉਣ ਤੱਕ ਚਲੋ ਕੁਛ ਨਾ ਕੁਛ ਗੰਦ ਤੇ ਪਏ ਗਈ, ਲੇਕਿਨ ਕੁਛ ਤਾਂ ਸਾਫ਼ ਅਸੀਂ ਕਰਕੇ ਜਾਈਏ ਨਾ। ਤੇ ਉਹ ਫਿਰ ਕੱਲ੍ਹ ਹੁਣ ਮੈਂ ਧੋਵਾਂਗੀ, ਲੇਕਿਨ ਅੱਜ ਮੈਂ ਕਿਹਾ ਮੈਟ ਮੈਂ ਧੋ ਦੇਵਾਂ ਤਾਂ ਕਿ ਖੁਸ਼ਕ ਹੋ ਜਾਣਗੇ। ਕੱਲ੍ਹ ਫਿਰ ਮੈਂ ਕਲੀਨ ਕਰਕੇ ਸਾਰੇ ਆਪਣੇ ਜਿਹੜੇ ਦੇ ਤੇ ਫਿਰ ਉਹਨਾਂ 'ਤੇ ਵਿਛਾ ਦੇਵਾਂਗੀ। ਤੇ ਹੁਣ ਜਿਹੜਾ ਵੇ ਮੈਨੂੰ ਸਾਹ ਸਹੀ ਪਿਆ ਆਂਦਾ ਨਹੀਂ ਹੈ, ਤੇ ਮੈਂ ਚਾਹ ਪੀਵਾਂ ਤੇ ਨਾਲ ਨਾਲ ਮੈਂ ਖਾਣੇ ਦੀ ਤਿਆਰੀ ਕਰਾਂ। ਤੁਹਾਨੂੰ ਨਾਲ ਸ਼ਾਮਿਲ ਰੱਖਣੀ ਆ। ਉੱਪਰੋਂ ਢੇਰ ਸਾਰਾ ਜਿਹੜਾ ਗੰਦ ਇਕੱਠਾ ਕਰਕੇ ਲਿਆਈ ਆ, ਮੈਂ ਤੁਹਾਨੂੰ ਦਿਖਾਇਆ ਢੇਰ ਸਾਰਾ ਗੰਦ ਜਿਹੜਾ ਵੇ ਉਹ ਇਹਦੇ ਵਿੱਚ ਜਾਣਾ ਵੇ, ਕਿਉਂਕਿ ਜ਼ਿਆਦਾ ਸਾਰਾ ਗੱਤਾ ਹੀ ਹੈ। ਇਸ ਤੋਂ ਗੱਤੇ ਵਾਲੀ ਬਿਨ ਵਿੱਚ ਜਾਏਗਾ। ਤੇ ਲੋ ਵੀ ਗੱਤੇ ਵਾਲੀ ਬਿਨ ਤੇ ਅੱਗੇ ਹੀ ਭਰੀ ਪਈ ਹੈ। ਸਾਰੀ ਤੇ ਲਪਾ ਲੱਪ ਹੋ ਗਿਆ ਕੰਮ। ਤੇ ਚਲੋ ਠੀਕ ਹੈ, ਇਹਦੇ 'ਚ ਪਾ ਦਿੰਦੇ ਹਾਂ ਅਸੀਂ। ਤੇ ਹੁਣ ਅਸੀਂ ਲੱਗੀਏ ਆਪਣੇ ਖਾਣੇ ਦੀ ਤਰ੍ਹਾਂ। ਅੱਜ ਮੈਂ ਬਣਾ ਰਹੀ ਹਾਂ, ਕੀ ਬਣਾ ਰਹੀ ਹਾਂ ਤੁਹਾਨੂੰ ਮੈਂ ਦਿਖਾਉਂਦੀ ਹਾਂ। ਬੜੀ ਮਜ਼ੇ ਦੀ ਚੀਜ਼ ਹੈ ਕਿ ਅਗਰ ਮੇਰੇ ਕੋਲ ਟਾਈਮ ਹੁੰਦਾ ਨਾ, ਯਕੀਨ ਮੰਨੋ, ਤਾਂ ਫਿਰ ਮੈਂ ਇਹਦੀ ਰੈਸਿਪੀ ਵੀ ਸ਼ੇਅਰ ਕਰਦੀ ਨਾਲ। ਪਰ ਐਵੇਂ ਕਿ ਹੁਣ ਰੈਸਿਪੀ ਤਾਂ ਸ਼ੇਅਰ ਨਹੀਂ ਹੋ ਸਕਦੀ ਹੈ। ਤੇ ਇਹ ਬਣ ਰਿਹਾ ਬੱਕਰੇ ਦਾ ਪੁਲਾਓ ਬਣਾਉਣ ਲੱਗੀ ਹਾਂ। ਨਾਲ ਮੈਂ ਆਪਣੇ ਪਿਆਜ਼ ਰੱਖ ਲਏ ਨੇ, ਲਸਣ ਰੱਖ ਲਿਆ, ਤੇ ਨਾਲ ਮੈਂ ਥੋੜ੍ਹੀ ਜਿਹੀ ਕਟਿੰਗ ਕਰ ਲਾਂਗੀ, ਥੋੜ੍ਹੀ ਜਿਹੀ ਤੁਹਾਡੇ ਨਾਲ ਗੱਲ ਕਰ ਲਾਂਗੀ ਕਿ ਰੈਸਿਪੀ ਲੇਕਿਨ ਮੈਂ ਤੁਹਾਨੂੰ ਨਹੀਂ ਦੱਸ ਰਹੀ ਹਾਂ। ਬਸ ਅੱਜ ਪੰਜਾਬੀ ਪੁਲਾਅ ਆਪਣਾ ਜਿਹੜਾ ਹੁੰਦਾ ਹੈ ਨਾ, ਉਹ ਪੱਕਣ ਲੱਗਾ ਵੇ। ਚਲੋ ਜੀ, ਨਾਲ ਅਸੀਂ ਹੁਣ ਕੰਮ ਆਪਣਾ ਕਰਨੇ ਆ। ਗੋਸ਼ਤ ਮੈਂ ਚੜਾ ਦਿੱਤਾ ਵੇ, ਗਰਮ ਮਸਾਲਾ, ਸਾਬਤਾ ਗਰਮ ਮਸਾਲਾ ਪਾ ਕੇ। ਲੇਕਿਨ ਇੱਕ ਡਰੋਪ ਸੀ ਇਹਨਾਂ 'ਚ ਹੋ ਗਿਆ ਕਿ ਮੈਂ ਸੌਂਫ ਵੀ ਪਾਣੀ ਸੀ ਵਿੱਚ, ਪਰ ਸੌਂਫ ਮੈਨੂੰ ਮਿਲਦੀ ਨਹੀਂ ਪਈ। ਮੈਨੂੰ ਲੱਗਦਾ ਮੁੱਕ ਗਈ ਹੈ, ਤੇ ਜਾਂ ਫਿਰ ਹੈ ਹੀ ਨਹੀਂ, ਜਾਂ ਕਿਤੇ ਐਸੀ ਜਗ੍ਹਾ ਪਈ ਹੈ ਮੈਨੂੰ ਨਹੀਂ ਪਈ ਮਿਲਦੀ। ਮੈਂ ਕਿਹਾ ਚਲੋ ਚਲੇਗਾ ਵੀ, ਦੌੜੇਗਾ, ਇਸ ਤੋਂ ਬਗੈਰ ਹੀ ਪਕਾ ਲਾਂਗੇ। ਲੇਕਿਨ ਆਪਣਾ ਸਾਦਾ ਪੰਜਾਬੀ ਪੁਲਾਓ ਜਿਹੜਾ ਵੇ ਉਹ ਪਹਿਲੇ ਜ਼ਮਾਨਿਆਂ 'ਚ ਜਿਹੜੇ ਨਾਯਾਬ ਜ਼ਮਾਨੇ ਸਨ, ਸ਼ਾਦੀਆਂ 'ਤੇ ਵੀ ਪੁਲਾਓ ਹੀ ਬਣਦਾ ਹੁੰਦਾ ਸੀ। ਇਹ ਬਰਿਆਨੀ ਔਰ ਦੂਸਰੀ ਸਿੰਗਾਪੂਰੀਅਨ ਰਾਈਸ ਔਰ ਇਹ ਚੀਜ਼ਾਂ ਬਹੁਤ ਬਾਅਦ 'ਚ ਆਈਆਂ ਨੇ। ਅਤੇ ਸਾਡੇ ਤਾਂ ਸ਼ਾਦੀਆਂ 'ਤੇ ਵੀ ਪੁਲਾਅ ਸੋਹਣਾ ਬਣਨਾ, ਅਤੇ ਬਸ ਨਾਲ ਦੀ ਸਾਲਨ ਹੋਣਾ। ਔਰ ਜ਼ਿਆਦਾਤਰ ਬੱਕਰੇ ਦਾ ਹੁੰਦਾ ਵੇ ਪੁਲਾਓ ਦਾ ਜਿਹੜਾ ਜ਼ਾਇਕਾ ਵੇ ਨਾ। ਅਸੀਂ ਬਚਪਨ ਦੇ ਜਿਹੜੇ ਜ਼ਾਇਕੇ ਨੇ ਉਹਦੇ ਵਿੱਚ ਬੱਕਰੇ ਦਾ ਪੁਲਾਓ ਬਈ ਜ਼ਬਰਦਸਤ। ਅਤੇ ਵਿੱਚ ਮੈਂ ਪਾਉਂਦੀ ਹਾਂ ਜ਼ਿਆਦਾਤਰ ਲਸਣ ਪਾਉਂਦੀ ਹਾਂ, ਅਤੇ ਪਿਆਜ਼ ਦਾ ਤੜਕਾ ਲਾਉਂਦੀ ਹਾਂ। ਯਖਨੀ ਵਿੱਚ ਮੈਂ ਲਸਣ ਪਾਉਂਦੀ ਹਾਂ। ਅਤੇ ਹੁਣ ਮੈਂ ਲਸਣ ਤਾਂ ਛਿੱਲ ਰਹੀ ਹਾਂ, ਪਰ ਐਵੇਂ ਬਾਕੀ ਮਸਾਲਾ ਪਾ ਕੇ, ਨਮਕ ਪਾ ਕੇ ਮੈਂ ਗੋਸ਼ਤ ਚੜਾ ਦਿੱਤਾ ਵੇ ਕਿ ਗੋਸ਼ਤ ਗਲੇ, ਕਿਉਂਕਿ ਅੱਜ ਖਾਸੀ ਟਾਈਮ ਹੋ ਗਿਆ, ਦੇਰ ਹੋ ਗਈ ਹੈ। ਅਤੇ ਇਸ ਤੋਂ ਹੁਣ ਮੈਂ ਜਲਦੀ ਲੱਗੀ ਹਾਂ ਕਿ ਮੈਂ ਜਲਦੀ ਇਹ ਕੰਮ ਨਿਪਟੇ ਖਾਣ ਪਕਾਉਣ ਦਾ। ਜਿਹੜਾ ਮਸ਼ੀਨ ਵੀ ਚਲਾਉਣੀ ਹੈ, ਅਤੇ ਉਹ ਹੀ ਘਰ ਦੇ ਇੰਨੇ ਕੰਮ। ਪਰ ਕਿਤੇ ਜਾਣਾ ਜਿਹੜਾ ਹੈ ਨਾ ਆਸਾਨ ਨਹੀਂ ਹੁੰਦਾ, ਜਾਣਾ ਵੀ ਬੜਾ ਮੁਸ਼ਕਲ ਹੈ ਬਈ। ਜਾਣਾ ਬੜਾ ਮੁਸ਼ਕਲ ਹੁੰਦਾ ਵੇ, ਤਿਆਰੀਆਂ ਕਰਨੀਆਂ ਪੈਂਦੀਆਂ ਨੇ। ਅਤੇ ਖੁਸ਼ੀ ਬੰਦਾ ਚਾਹੁੰਦਾ ਤਿਆਰੀਆਂ ਹਰ ਕਰ ਹੀ ਲੈਂਦਾ, ਲੇਕਿਨ ਐਵੇਂ ਕੁਛ ਫਿਰ ਘਰ ਦੀ ਆਮ ਰੂਟੀਨ ਵਿੱਚੋਂ ਤੁਸੀਂ ਟਾਈਮ ਕੱਢ ਕੇ ਫਿਰ ਪੈਕਿੰਗ ਵਗੈਰਾ ਕਰਨੀ ਹੁੰਦੀ ਹੈ। ਅਤੇ ਇਸ ਤੋਂ ਆਪਣੇ ਪਿਆਰਿਆਂ ਨੂੰ ਮਿਲਣ ਦੀ ਖੁਸ਼ੀ ਵਿੱਚ ਬੰਦਾ ਸਭ ਕੁਝ ਕਰ ਲੈਂਦਾ। ਅਤੇ ਮੈਨੂੰ ਉਹ ਦਿਨ ਯਾਦ ਆ ਗਏ ਜਦੋਂ ਅਸੀਂ ਸਿਆਲਕੋਟ ਜਾਂਦੇ ਹੁੰਦੇ ਸਾਂ ਬਚਪਨ ਵਿੱਚ। ਦਾਦੀ ਦੇ ਕੋਲ ਜਾਣ ਦੀ ਇੰਨੀ ਖੁਸ਼ੀ ਹੁੰਦੀ ਸੀ, ਇੰਨੀ ਖੁਸ਼ੀ ਹੁੰਦੀ ਸੀ ਕਿ ਬਸ ਦਾਦੀ ਕੋਲ ਚੱਲੇ ਹਾਂ, ਸਿਆਲਕੋਟ ਚੱਲੇ ਹਾਂ। ਵੀ ਸਿਆਲਕੋਟ ਜਾਣ ਦਾ ਇੰਨਾ ਸ਼ੌਕ ਹੁੰਦਾ ਸੀ ਕਿ ਅਸੀਂ ਪਤਾ ਨਹੀਂ, ਜਿਵੇਂ ਕਹਿੰਦਾ ਚੰਦ 'ਤੇ ਕੋਈ ਜਾਂਦਾ ਹੈ ਨਾ, ਸ਼ਾਇਦ ਉਹਨੂੰ ਘੱਟ ਖੁਸ਼ੀ ਹੁੰਦੀ ਹੋਏਗੀ ਜਿੰਨੀ ਸਾਨੂੰ ਸਿਆਲਕੋਟ ਜਾਣ ਦੀ ਹੁੰਦੀ ਸੀ। ਔਰ ਅੰਮੀ ਨੇ ਟਰੰਕਾਂ ਵਿੱਚ ਸਮਾਨ ਰੱਖਣਾ, ਉਹ ਜ਼ਮਾਨਾ ਐਸਾ ਸੀ, ਬੇਫਿਕਰੀ ਦਾ ਜ਼ਮਾਨਾ। ਬਚਪਨ ਦੇ ਕਹਿੰਦੇ ਨੇ ਬਾਦਸ਼ਾਹ ਦੌਰ ਹੁੰਦਾ ਵੇ ਤੁਹਾਡੀ ਜ਼ਿੰਦਗੀ ਦਾ। ਤੁਸੀਂ ਇੱਕ ਬਾਦਸ਼ਾਹ ਵਾਂਗਰ ਜੀਂਦੇ ਹੋ। ਉਹ ਵਾਕਈ ਹੁਣ ਅਹਿਸਾਸ ਹੁੰਦਾ ਕਿ ਬਚਪਨ ਜਿਹੜਾ ਵੇ ਉਹ ਬਾਦਸ਼ਾਹ ਵਾਂਗਰ ਹੀ ਬੰਦਾ ਜੀਂਦਾ ਹੋਵੇ, ਕਿਉਂਕਿ ਸਾਨੂੰ ਬਿਲਕੁਲ ਅਹਿਸਾਸ ਹੀ ਨਹੀਂ ਹੁੰਦਾ ਸੀ ਕਿ ਕੋਈ ਤਿਆਰੀ ਕਰਨੀ ਹੈ, ਕੋਈ ਕੱਪੜਾ ਲੈਣਾ ਹੈ, ਕੋਈ ਜੁੱਤੀ ਲੈਣੀ ਹੈ, ਕੁਝ ਸਮਾਨ ਸਮੇਟਣਾ ਵੇ। ਬਿਲਕੁਲ ਪਤਾ ਹੀ ਨਹੀਂ ਹੁੰਦਾ ਸੀ। ਬਸ ਅੱਬੂ ਨੇ ਜਦੋਂ ਸੀਟਾਂ ਕਰਾ ਦੇਣੀਆਂ
ਅੱਬੂ ਨੇ ਦੱਸਣਾ ਵੀ ਫਲਾਣੀ ਤਰੀਕ ਦੀਆਂ ਸੀਟਾਂ ਹੋ ਗਈਆਂ, ਔਰ ਸਾਨੂੰ ਖੁਸ਼ੀਆਂ ਦੇ ਨਾਲ ਚੜ੍ਹ ਜਾਂਦੇ ਸਨ ਹਾਲ। ਤੇ ਬਸ ਬਈ ਅਸੀਂ ਤੇ ਆਪਣੇ ਬਸ ਇਹ ਖੁਸ਼ ਹੁੰਦੇ ਸੀ ਕਿ ਟ੍ਰੇਨ 'ਚ ਬੈਠਣਾ ਵੀ, ਟ੍ਰੇਨ ਦਾ ਸਫ਼ਰ ਕਰਨਾ ਵੀ। ਸਾਨੂੰ ਹੋਰ ਕਿਸੇ ਚੀਜ਼ ਦੀ ਫਿਕਰ ਨਹੀਂ ਹੁੰਦੀ ਸੀ। ਮਾਂ ਬਾਪ ਨੂੰ ਫਿਕਰ ਹੁੰਦੀ ਸੀ ਕਿ ਇਹਨਾਂ ਦੇ ਕੱਪੜੇ ਰੱਖਣੇ ਨੇ, ਜੁੱਤੀਆਂ ਰੱਖਣੀਆਂ ਨੇ, ਇਹ ਰੱਖਣਾ ਹੈ, ਖਾਣ ਪੀਣ ਦਾ ਸਮਾਨ ਰੱਖਣਾ ਵੀ। ਤੇ ਬਈ ਉਹਨਾਂ ਨੂੰ ਸਾਰੀਆਂ ਫਿਕਰਾਂ ਹੁੰਦੀਆਂ ਸਨ। ਅਸੀਂ ਉਦੋਂ ਫਿਕਰ ਪ੍ਰੂਫ ਹੁੰਦੇ ਸਾਂ ਬਈ, ਕੋਈ ਫਿਕਰ ਨਹੀਂ ਹੁੰਦੀ ਸੀ, ਫਿਕਰ ਨਾਟ। ਅਤੇ ਉਹ ਜ਼ਮਾਨਾ ਐਸਾ ਸੀ ਕਿ ਟਰੰਕਾਂ ਵਿੱਚ ਸਮਾਨ ਰੱਖਿਆ ਜਾਂਦਾ ਸੀ। ਲੋਹੇ ਦੇ ਜਿਹੜੇ ਟਰੰਕ ਹੁੰਦੇ ਨੇ ਨਾ, ਉਹਨਾਂ ਵਿੱਚ ਸਮਾਨ ਹੁੰਦਾ ਸੀ, ਰੱਖਿਆ ਜਾਂਦਾ ਸੀ। ਔਰ ਫਿਰ ਇੱਕ ਨਾਲ ਬਿਸਤਰ ਬੰਦ ਵੀ ਹੁੰਦਾ ਸੀ। ਬਿਸਤਰ ਬੰਦ ਜਿੱਦਾਂ ਬਿਸਤਰੇ ਰੱਖ ਕੇ, ਸਰਾਣੇ ਰੱਖ ਕੇ, ਅਤੇ ਉਹਨੂੰ ਬਿਸਤਰ ਬੰਦ ਨੂੰ ਉੱਪਰੋਂ ਬੰਦ ਕਰ ਲਿਆ ਜਾਂਦਾ ਸੀ। ਅਗਰ ਕਿਸੇ ਕੋਲ ਬਿਸਤਰ ਬੰਦ ਦਸਤਿਆਬ ਨਹੀਂ ਹੁੰਦਾ ਸੀ ਤਾਂ ਸਾਦਾ ਹੀ ਉੱਤੇ ਰੱਖ ਕੇ ਨਾ, ਚਾਦਰਾਂ ਚੂਦਰਾਂ ਨੂੰ ਵਿੱਚ ਸਰਾਣੇ ਵਲੇਟ ਕੇ ਅਤੇ ਉੱਥੋਂ ਰੱਸੀ ਨਾਲ ਬੰਨ੍ਹ ਦਿੱਤਾ ਜਾਂਦਾ ਸੀ। ਚਲੋ ਮੈਂ ਗੋਸ਼ਤ ਦੇ ਵਿੱਚ ਪਾ ਦੇਵਾਂ, ਲਸਣ ਮੈਂ ਛਿੱਲ ਲਿਆ ਵੇ। ਦੋ ਘੁੱਟ ਪੀਵਾਂ ਮੈਂ ਚਾਹ, ਫਿਰ ਮੈਂ ਤੁਹਾਡੇ ਨਾਲ ਕਰਨੀ ਆ ਖਿਤਾਬ। ਇਹ ਦੇਖੋ ਸੋਹਣੀ ਸੋਹਣੀ ਭਿੰਡੀਆਂ ਕੱਟੀਆਂ ਨੇ, ਅਤੇ ਭਿੰਡੀ ਨਾਲ ਫਰਾਈ ਕਰਾਂਗੀ, ਨਾਲ ਪੁਲਾਓ, ਨਾਲ ਭਿੰਡੀ ਫਰਾਈ। ਬੜੀ ਜ਼ਬਰਦਸਤ ਕੰਬੀਨੇਸ਼ਨ ਹੁੰਦਾ ਵੀ ਫਰਾਈ ਭਿੰਡੀ ਦਾ, ਆਪਣਾ ਹੀ ਜ਼ਾਇਕਾ। ਅਤੇ ਬਚਪਨ ਦੇ ਵਿੱਚ ਉਹ ਯਾਦ ਆ ਗਏ ਕਿ ਉਹ ਜ਼ਮਾਨੇ ਕਿ ਜਦੋਂ ਸਾਨੂੰ ਕੋਈ ਫਿਕਰਾਂ ਨਹੀਂ ਹੁੰਦੀਆਂ ਸਨ, ਫਿਕਰਾਂ ਹੁੰਦੀਆਂ ਸਨ ਮਾਂ ਬਾਪ ਨੂੰ। ਅਤੇ ਅੱਜ ਸਾਨੂੰ ਇੰਨੀ ਫਿਕਰ ਹੈ, ਹਾਏ ਇਹ ਸਮਾਨ ਰੱਖਣਾ ਵੇ, ਹਾਏ ਇਹ ਸਮਾਨ ਰੱਖਣਾ, ਇਹ ਨਾ ਰਹਿ ਜਾਵੇ, ਇਹ ਨਾ ਰਹਿ ਜਾਵੇ। ਆਖਰੀ ਟਾਈਮ ਤੱਕ ਬੈਗ ਕਈ ਦਫਾ ਖੁੱਲ੍ਹਦੇ ਨੇ ਅਤੇ ਕਈ ਦਫਾ ਬੰਦ ਹੁੰਦੇ ਨੇ, ਕਿਉਂਕਿ ਹੁਣ ਮੈਂ ਜਿਹੜਾ ਸਮਾਨ ਪਾਇਆ ਵੀ, ਜਿਹੜਾ ਮੈਂ ਕੀਤਾ ਵੀ, ਉਹਦੇ ਵਿੱਚ ਫਿਰ ਹੋ ਸਕਦਾ ਸਮਾਨ ਜ਼ਿਆਦਾ ਹੋ ਜਾਵੇ। ਮੈਂ ਮਸ਼ੀਨ ਚਲਾਈ, ਇਹਦੀ ਆਵਾਜ਼ ਆ ਰਹੀ ਸੀ, ਜਿਸ ਤੋਂ ਮੈਂ ਦਰਵਾਜ਼ਾ ਬੰਦ ਕੀਤਾ। ਅਤੇ ਉਹ ਹੋ ਸਕਦਾ ਸਮਾਨ ਜ਼ਿਆਦਾ ਹੋਵੇ, ਵੇਟ ਜ਼ਿਆਦਾ ਹੋਵੇ, ਅਤੇ ਫਿਰ ਸਾਨੂੰ ਕੁਛ ਕੱਢਣਾ ਪਏਗਾ। ਬਹਰਹਾਲ ਹੁਣ ਐਵੇਂ ਕਿ ਸ਼ਾਮ ਨੂੰ ਅਸੀਂ ਥੋੜ੍ਹਾ ਆਈਡੀਆ ਲਵਾਂਗੇ, ਥੋੜ੍ਹਾ ਜਿਹਾ ਕਰਕੇ ਸਮਾਨ ਦਾ ਵੇਟ ਦਾ, ਕਿ ਬਈ ਕਿੰਨਾ ਕੁ ਜ਼ਿਆਦਾ ਹੋਵੇ ਜਾਂ ਠੀਕ ਹੈ ਜਾਂ ਪੂਰਾ ਹੋਵੇ, ਤੇ ਪਤਾ ਚੱਲੇਗਾ। ਲੇਕਿਨ ਯਕੀਨ ਮੰਨੋ, ਤੁਸੀਂ ਯਕੀਨ ਮੰਨੋਗੇ, ਇੰਨੀ ਤਾਂ ਹੈਗੀ ਹੈ ਕਿ ਤੁਸੀਂ ਮੇਰੀ ਗੱਲ ਦਾ ਯਕੀਨ ਕਰ ਲੈਂਦੇ ਹੋ। ਅਤੇ ਮੈਂ ਆਪਣੇ ਸਿਰਫ ਜਿਹੜੇ ਨਾ 5 ਜੋੜੇ ਰੱਖੇ ਨੇ, ਜ਼ਿਆਦਾ ਕੋਈ ਕੱਪੜਾ ਨਹੀਂ ਰੱਖਿਆ, ਔਰ ਉਹ ਵੀ ਹੈਂਡ ਵਿੱਚ ਰੱਖੇ ਨੇ। ਬਾਕੀ ਸਾਰਾ ਸਮਾਨ ਜਿਹੜਾ ਵੇ ਉਹ ਐਸਾ ਖਿੱਚ ਖਿੱਚ ਕੇ ਬੰਦ ਕੀਤਾ, ਲੇਕਿਨ ਫਿਰ ਵੀ ਸਮਝ ਨਹੀਂ ਆ। ਕੋਈ ਜੁੱਤੀਆਂ ਦੇ ਬੈਗ 'ਚ ਹੀ ਮੈਂ ਰੱਖੀਆਂ ਨੇ, ਔਰ ਥੋੜ੍ਹਾ ਬਹੁਤ ਆਪਣੀਆਂ ਦਵਾਈਆਂ ਰੱਖੀਆਂ ਜਿਹੜੀ ਮੇਰੀਆਂ ਆਈਆਂ। ਫਿਰ ਥੋੜ੍ਹਾ ਬਹੁਤ ਆਪਣਾ ਜਿਹੜਾ 2-4 ਚੀਜ਼ਾਂ ਜਿਹੜੀਆਂ ਮੇਕਅਪ ਦੀਆਂ ਕਹਿ ਲਓ, ਜਵੈਲਰੀ ਦੀਆਂ ਕਹਿ ਲਓ, ਉਹ ਰੱਖੀਆਂ। ਥੋੜ੍ਹਾ ਇੱਕ ਟੋਪੀ ਰੱਖੀ, ਜਰਾਬਾਂ ਰੱਖੀਆਂ। ਇਸਾ ਛੋਟਾ ਛੋਟਾ ਇੰਨਾ ਸਮਾਨ ਹੋ ਜਾਂਦਾ ਨਾ। ਅਤੇ ਚਲੋ ਜੀ, ਅਸੀਂ ਹੁਣ ਪਹੁੰਚਾਂਗੇ ਕਤਰੀ ਸ਼ਹਿਜ਼ਾਦਿਆਂ ਦੇ ਕੋਲ ਜਾਵਾਂਗੇ। ਕਤਰੀ ਸ਼ਹਿਜ਼ਾਦਿਆਂ ਨੂੰ ਸਰਪ੍ਰਾਈਜ਼ ਮਿਲਣਾ ਵਾ, ਅਤੇ ਅਸੀਂ ਉਹਨਾਂ ਨੂੰ ਜਾ ਕੇ ਸਰਪ੍ਰਾਈਜ਼ ਦੇਵਾਂਗੇ। ਅਤੇ ਉੱਥੇ ਫਿਰ ਤੁਹਾਨੂੰ ਕਤਰ ਦੀ ਵੀ ਸੈਰ ਕਰਾਵਾਂਗੇ ਨਾਲੋਂ ਨਾਲ। ਅਗਰ ਅਸੀਂ ਕਿਤੇ ਬਾਹਰ ਨਿਕਲਾਂਗੇ ਤਾਂ ਜ਼ਰੂਰ ਤੁਹਾਨੂੰ ਦਿਖਾਵਾਂਗੇ ਕਿ ਬਈ ਕਤਰ ਬੜਾ ਤੇਜ਼ੀ ਦੇ ਨਾਲ ਦੁਨੀਆ ਦੇ ਮਸ਼ਹੂਰ ਹੋਇਆ। ਕਤਰ ਵਰਲਡ ਕੱਪ ਦੇ ਹਵਾਲੇ ਦੇ ਨਾਲ, ਅਤੇ ਕਤਰ ਨੇ ਬੜੀਆਂ ਧੂਮਾਂ ਪਾਈਆਂ ਨੇ। ਬਹੁਤ ਅੱਛਾ ਵਰਲਡ ਕੱਪ ਦਾ ਇਨਕਾਦ ਹੋਇਆ ਕਿ ਬਈ ਉਸ ਹਵਾਲੇ ਨਾਲ ਕਤਰ ਨੂੰ ਦੁਨੀਆ 'ਚ ਜਿਹੜੇ ਲੋਕ ਨਹੀਂ ਵੀ ਜਾਣਦੇ ਸਨ, ਉਹਦੇ ਨਾਂ ਨੂੰ ਜਾਣਨ ਲੱਗ ਗਏ। ਅਤੇ ਸੁਣਨ 'ਚ ਆਇਆ ਕਿ ਬਹੁਤ ਅੱਛਾ ਮੁਲਕ ਹੈ, ਬਹੁਤ ਸਾਫ ਸੁਥਰਾ, ਬਹੁਤ ਵੈਲ। ਅਤੇ ਹੁਣ ਅਸੀਂ ਜਾਵਾਂਗੇ ਫਿਰ ਪਤਾ ਚੱਲੇਗਾ, ਦੇਖਾਂਗੇ, ਆਪਣੀਆਂ ਅੱਖਾਂ ਨਾਲ ਦੇਖਾਂਗੇ ਤਾਂ ਪਤਾ ਚੱਲੇਗਾ। ਇਹ ਕਹਿੰਦਾ ਕਿ ਜਿਹਦੇ ਕੋਲ ਵੀ ਸੁਣਿਆ, ਜਿੰਨੇ ਵੀ ਸਾਡੇ ਜਾਣਨ ਵਾਲੇ ਗਏ ਨੇ, ਜਿੰਨੇ ਵੀ ਸਾਡੇ ਰਿਸ਼ਤੇਦਾਰ ਜਾਣਨ ਵਾਲੇ, ਜੋ ਵੀ, ਉਹ ਹਰ ਕੋਈ ਤਾਰੀਫ ਕਰਦਾ ਵੇ। ਚਾਹੇ ਕੋਈ ਘੁੰਮਣ ਵਾਸਤੇ ਗਿਆ, ਚਾਹੇ ਕੋਈ ਰਹਿਣ ਵਾਸਤੇ ਗਿਆ, ਲੇਕਿਨ ਹਰ ਕੋਈ ਉਹਦੀ ਤਾਰੀਫ ਜ਼ਰੂਰ ਕਰਦਾ ਕਿ ਵੀ ਬੜਾ ਚੰਗਾ ਵੇ। ਇੱਕ ਦਫਾ ਜ਼ਰੂਰ ਦੇਖੋ ਕਤਰ। ਅਤੇ ਕਤਰ ਹੁਣ ਜਾਣਦੇ ਹਾਂ, ਕੋਈ ਦੇਖਦੇ ਹਾਂ ਕੀ ਸਾਡੇ ਨਾਲ ਬਣਦੀ ਹੈ। ਮੈਂ ਤਾਂ ਬੜੀ ਅੱਜ ਸ਼ਦੀਦ ਥੱਕ ਗਈ ਹਾਂ, ਮੇਰੀ ਗੱਲਾਂ ਵੀ ਸ਼ਾਇਦ ਕੋਈ ਬੇਰਬਤ ਹੋ ਰਹੀਆਂ ਨੇ। ਦੇਖੋ 2 ਘੁੱਟਾਂ 'ਚ ਚਾਹ ਪੀ ਲਈ ਪੂਰੀ ਮੈਂ। ਤੈਨੂੰ ਭੁੱਲੀਏ ਬੀਤੇ ਤੈਨੂੰ ਭੁੱਲੀਏ, ਤੂੰ ਆਂਦੇ ਜਾਂਦੇ ਸਾਵਰਗਾ, ਤੂੰ ਆਂਦੇ ਜਾਂਦੇ ਸਾਵਰਗਾ। ਉਸਮਾ ਨੇ ਕਿਹਾ ਕਿ ਬਾਜੀ ਸ਼ੁਕਰੀਆ ਮੈਨੂੰ। तो मेरे पहले समझ ही नहीं लगी कि शुक्रिया किस चीज़ का। मैं उन्होंने उस कमेंट से लिखा भी ये किस चीज़ का शुक्रिया। बाद में उन्हें याद आया, अच्छा उस्मा ने जो गाना भेजा सी ना,
ਤੇ ਉਹਨਾਂ ਨੇ ਕਿਹਾ ਸੀ ਬਾਜੀ ਤੁਸੀਂ ਗੁਣਗੁਣਾ ਦਿਓ। ਉਹ ਮੈਂ ਨਾਕਾਮ ਕੋਸ਼ਿਸ਼ ਕੀਤੀ ਨਾ, ਉਹਦਾ ਉਹਨਾਂ ਨੇ ਸ਼ੁਕਰੀਆ ਅਦਾ ਕੀਤਾ ਕਿ ਵੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਤੇ ਮੈਂ ਬਸ ਕੋਸ਼ਿਸ਼ ਉਸਮਾ ਕਰ ਲਈ, ਪਰ ਮੈਨੂੰ ਇੱਦਾਂ ਨਹੀਂ। ਤੇ ਮੈਂ ਜਿਹੜਾ ਵੇ ਨਾ ਕੋਸ਼ਿਸ਼ ਕਰਾਂਗੀ। ਮੈਂ ਤੁਹਾਨੂੰ ਬਸ ਇਹ ਕਹਿਣਾ ਚਾਹੁੰਦੀ ਸਾਂ ਕਿ ਮੈਂ ਜ਼ਾਰੇ ਉੱਥੇ ਜਾਵਾਂਗੀ, 1-2 ਦਿਨ ਤਾਂ ਥਕਾਵਟ ਵੀ ਹੁੰਦੀ ਹੈ, ਕੋਸ਼ਿਸ਼ ਹੁੰਦੀ ਹੈ, ਔਰ ਫਿਰ ਨੈਟ ਵੈਟ ਆਪਣਾ ਕਰਨਾ, ਉਸ ਸਿਸਟਮ ਨੂੰ ਸਮਝਣਾ। ਇੱਕ ਆਧ ਦਿਨ ਫਿਰ ਹੋ ਸਕਦਾ ਮੈਂ ਵੀਡੀਓਜ਼ ਤਾਂ ਪਾਵਾਂਗੀ ਨਾਲੋਂ ਨਾਲ, ਤੁਹਾਡੇ ਆਪਣੇ ਬਲੌਗਸ ਪਾਉਂਦੀ ਰਹਾਂਗੀ, ਲੇਕਿਨ ਇੱਕ ਆਧ ਦਿਨ ਹੋ ਸਕਦਾ ਹੈ ਕੁਛ ਗੈਪ ਹੋਵੇ ਲੇਕਿਨ ਮੈਂ ਸ਼ਾਰਟਸ ਪਾ ਦਾਂਗੀ ਨਾਲ ਥੋੜ੍ਹੇ ਥੋੜ੍ਹੇ ਕਰਕੇ ਨਾ। ਤੇ ਤੁਸੀਂ ਸ਼ਾਰਟਸ ਫੌਰਨ ਦੇਖ ਲਿਆ ਕਰੀਓ ਫੌਰਨ, ਤਾਂ ਕਿ ਮੈਂ ਫਿਰ ਉੱਥੇ ਦੇ ਹਵਾਲੇ ਨਾਲ ਛੋਟੇ ਛੋਟੇ ਪਾ ਦੇਵਾਂਗੀ, ਕਿਉਂਕਿ ਵੀਡੀਓ ਜੋੜਨ ਕਰਨ 'ਚ ਟਾਈਮ ਲੱਗਦਾ। ਮੈਂ ਜਾ ਕੇ ਪਹਿਲੇ ਉੱਥੇ ਸੈੱਟ ਹੋਵਾਂਗੀ 1-2 ਦਿਨ, ਤਾਂ ਫਿਰ ਕੋਸ਼ਿਸ਼ ਹੋਏਗੀ ਕਿ ਅਸੀਂ ਕੀ ਕਹਿੰਦੇ ਨੇ ਨਾਲ ਨਾਲ ਤੁਹਾਨੂੰ ਫਿਰ ਸ਼ਾਮਿਲ ਮੈਂ ਰੱਖਾਂ। ਤੇ ਹੁਣ ਮੈਨੂੰ ਵੀ ਬੜਾ ਹੋ ਰਿਹਾ ਵੇ, ਕੀ ਕਹਿੰਦੇ ਨੇ, ਐਕਸਾਈਟਡ ਹੋ ਰਹੇ ਹਾਂ ਕਿ ਬਈ ਅਸੀਂ ਹੁਣ ਜਾਣਾ ਵੇ, ਤੇ ਅਸੀਂ ਸੈਰ ਕਰਨੀ ਹੈ, ਤੇ ਦੇਖਣਾ ਵੇ ਇੱਕ ਨਵਾਂ ਮੁਲਕ, ਘੁੰਮਣਾ ਵੇ ਅਸੀਂ। ਇਸ ਵਾਸਤੇ ਤੇ ਬਸ ਕਤਰ ਦਾ ਨਾ ਹੀ ਸੁਣਿਆ ਸੀ ਕਦੀ, ਹਾਲੇ ਤੱਕ ਨਾ ਹੀ ਸੁਣਿਆ। ਹੁਣ ਦੇਖਾਂਗੇ ਵੀ ਅੱਖਾਂ ਨਾਲ, ਫਿਰ ਪਤਾ ਚੱਲੇਗਾ ਕੈਸਾ ਹੈ। ਦੁਨੀਆ ਤਾਂ ਬੜੀ ਤਾਰੀਫ ਕਰਦੀ। ਤੇ ਚਲੋ ਬਈ ਹੁਣ ਮੈਂ ਆਪਣਾ ਦੇਖਾਂ, ਮੈਂ ਤੁਹਾਡੇ ਕੋਲ ਇਜਾਜ਼ਤ ਚਾਹਾਂ। ਜ਼ਿਆਦਾ ਲੰਬੀ ਮੈਂ ਤਕਰੀਰ ਨਹੀਂ ਕਰ ਸਕਦੀ, ਕਿਉਂਕਿ ਦੇਖ ਲਓ ਮੇਰਾ ਸਾਰਾ ਖਲਾਰਾ ਪਿਆ, ਹਾਲੇ ਮੈਂ ਬਰਤਨ ਕੁਛ ਸਮੇਟਣੇ ਨੇ, ਤੇ ਨਾਲ ਸਫਾਈ ਵਾਲਾ ਕੰਮ ਵੀ ਪਿਆ ਵੇ, ਤੇ ਨਾਲ ਮੈਂ ਆਪਣਾ ਚੜਾ ਦਿੱਤਾ ਪੁਲਾਓ ਚੜਾ ਦਿਆ। ਯਖਨੀ ਚੜ ਗਈ ਹੈ ਮੇਰੀ, ਉਹ ਯਖਨੀ ਚੜ ਗਈ ਹੈ। ਹੁਣ ਯਖਨੀ ਜਿਹੜੀ ਹੈ ਹੁਣ ਵਾਲਾ ਆ ਜਾਏਗਾ, ਤੇ ਅਸੀਂ ਤਾਂ ਢੱਕਣ ਰੱਖ ਦੇਵਾਂਗੇ, ਤੇ ਹਲਕੀ ਹਲਕੀ ਅੱਗ 'ਤੇ ਪੱਕਦਾ ਰਹੇਗਾ, ਹੱਡੀਆਂ ਦਾ ਅਸਰ ਨਿਕਲਦਾ ਆਏਗਾ। ਚਲੋ ਢੱਕਣ ਰੱਖ ਹੀ ਦਈਏ ਅਸੀਂ, ਕਿਉਂਕਿ ਹੁਣ ਵਾਲਾ ਤੇ ਆ ਗਿਆ। ਤੇ ਹੁਣ ਅਸੀਂ ਇਹਨੂੰ ਅੱਗ ਹਲਕੀ ਕਰ ਦੇਵਾਂਗੇ, ਤੇ ਹਲਕੀ ਹਲਕੀ ਅੱਗ 'ਤੇ ਪੱਕਦਾ ਰਹੇਗਾ। ਤੇ ਨਾਲ ਬਣਾਵਾਂਗੇ ਸੇਵੀਆਂ ਮਿੱਠੀਆਂ। ਤੁਸੀਂ ਕਹੋਗੇ ਇਹਨੂੰ ਕੀ ਹੋ ਗਿਆ, ਇੱਕ ਪਾਸੇ ਦੇ ਨੇ ਜਾਣਾ ਵੇ, ਜੇ ਤਿਆਰੀਆਂ ਨੇ ਥੱਕੀ ਹੋਈ ਹੈ, ਦੂਸਰੇ ਪਾਸੇ ਅੱਜ ਅਸਲ ਮੈਂ ਨੂਰ ਫਾਤਮਾ ਨੂੰ ਬੁਲਾਇਆ ਹੈ ਉਹਨਾਂ ਨੂੰ ਖਾਣੇ ਤੇ, ਕਿ ਤੁਸੀਂ ਆ ਜਾਈਓ। ਮੈਂ ਕਿਹਾ ਫਰਿੱਜ ਵਿੱਚ ਗੋਸ਼ਤ ਪਿਆ ਵੇ, ਜਿਹੜੀ ਚੀਜ਼ਾਂ ਪਈਆਂ ਨੇ, ਸਾਲਨ ਪਕਾਓ ਤੇ ਖਾਓ, ਤੇ ਇਹਨਾਂ ਨੂੰ ਮੁਕਾਓ, ਤੇ ਤਾਂ ਕਿ ਮੈਂ ਫਰਿੱਜ ਦੀ ਵੀ ਜਾਂਦੇ ਜਾਂਦੇ ਫਿਰ ਸਫਾਈਆਂ ਕਰਕੇ ਜਾਵਾਂਗੀ। ਤੇ ਇੱਕ ਜੋ ਐਕਸਟਰਾ ਚੀਜ਼ਾਂ ਨੇ ਅਸੀਂ ਮੁਕਾ ਦਈਏ ਪਕਾ ਕੇ। ਤੇ ਇਸ ਤੋਂ ਫਿਰ ਅੱਜ ਉਹਨਾਂ ਨੂੰ ਬੁਲਾਇਆ ਮੈਂ, ਤੇ ਮੈਂ ਪੁਲਾਓ ਬਣਾ ਰਹੀ ਹਾਂ। ਬਹੁਤ ਜ਼ਿਆਦਾ ਚੀਜ਼ਾਂ ਨਹੀਂ ਬਣਾਵਾਂਗੀ। ਨੂਰ ਫਾਤਮਾ ਪਿੰਡੀ ਸ਼ੌਕ ਨਾਲ ਖਾਂਦੀ ਹੈ, ਪਿੰਡੀ ਬਣਾ ਰਹੀ ਹਾਂ, ਨਾਲ ਪੁਲਾਓ ਬੱਕਰੇ ਦਾ ਬਣ ਰਿਹਾ, ਤੇ ਨਾਲ ਬਣ ਰਹੇ ਮਿੱਠੀਆਂ ਸੇਵੀਆਂ। ਤੇ ਚਲੋ ਬਈ ਘੜੀ ਸ਼ੋਸ਼ਾ ਹੋ ਜਾਣੀ ਹੈ, ਤੇ ਸਾਰਿਆਂ ਨੇ ਮਿਲ ਕੇ ਖਾਣਾ ਖਾ ਲੈਣਾ, ਪਰ ਇੰਨਾ ਟਾਈਮ ਲੱਗ ਜਾਣਾ ਹੈ ਨਾ ਪਕਾਉਣ 'ਚ। ਹਲੇ ਮੈਨੂੰ ਹੁਣ ਮੈਂ ਬਿਲਕੁਲ ਇਹ ਸਟਿਕ ਬੰਦ ਕਰਕੇ ਸਭ ਤੋਂ ਪਹਿਲਾਂ ਮੈਂ ਵੀਡੀਓ ਜੋੜਾਂਗੀ, ਫਿਰ ਅਪਲੋਡ ਕਰਾਂਗੀ। ਉਸ ਤੋਂ ਬਾਅਦ ਫਿਰ ਮੈਂ ਪੂਰਾ ਸਫਾਈ ਕਰਾਂਗੀ, ਵੈਕਿਊਮ ਚਲਾਵਾਂਗੀ, ਪੋਛੀ ਲਾਵਾਂਗੀ, ਭਾਂਡੇ ਜਿਹੜੇ ਮੇਰੇ ਛੋਟੇ ਛੋਟੇ ਖਿਲਰੇ ਪਏ ਨੇ ਉਹਨਾਂ ਨੂੰ ਸਾਫ਼ ਕਰਾਂਗੀ। ਤੇ ਵਹੀ ਫਿਰ ਸਾਰਾ ਅਸੀਂ ਤੱਕ ਖਾਣਾ ਬਣਾ ਮਸਾਂ ਹੀ ਸਾਡਾ ਤਿਆਰ ਹੋਣਾ, ਮਸਾਂ ਤੇ ਉਹ ਮਸਾਂ ਹੀ ਤਿਆਰ ਹੋਣਾ ਵੀ। ਤੇ ਚਲੋ ਠੀਕ ਹੈ, ਜ਼ਿੰਦਗੀ ਦੇ ਨਾਲ ਤੇ ਚੱਲਦਾ ਹੀ ਹੈ। ਪਰ ਇਹ ਵੇ ਕਿ ਅੱਜ ਮੈਂ ਬੜੀ ਖੁਸ਼ ਹਾਂ, ਬੜੀ ਹੈਪੀ ਹਾਂ ਕਿ ਮੇਰਾ ਸਮਾਨ ਜ਼ਿਆਦਾਤਰ ਜਿਹੜਾ ਹੈ ਨਾ ਮੇਰਾ ਉਹ ਸਿਮਟ ਗਿਆ ਵੇ। ਤੇ ਉਹ ਹੁਣ ਐਵੇਂ ਕਿ ਥੋੜਾ ਬਹੁਤ ਰੱਦੋ ਬਦਲ ਕਰਨਾ ਪਏਗਾ ਹਲੇ, ਲੇਕਿਨ ਮੇਨਲੀ ਕੰਮ ਹੋ ਗਿਆ ਵੇ। ਹੁਣ ਵੇਟ ਕਰਾਂਗੇ, ਵੇਟ 'ਚ ਅਗਰ ਜ਼ਿਆਦਾ ਨਿਕਲ ਆਇਆ ਤਾਂ ਫਿਰ ਮੈਨੂੰ ਕੱਢਣਾ ਵੀ ਪੈਣਾ ਵੇ ਜ਼ਾਰੇ, ਫਿਰ ਕੱਢ ਲਵਾਂਗੇ, ਕੋਈ ਨਹੀਂ। ਚਲੋ, ਤੇ ਅੱਜ ਮੇਰਾ ਦਿਲ ਸੀ ਕਿ ਮੈਂ ਅੱਜ ਜਾਂ ਕੱਲ੍ਹ ਜਾਂ ਪਰਸੋਂ 2-3 ਦਿਨ ਜੇ ਬਚੇ ਨੇ, ਮੈਂ ਆਪਣੇ ਪੜੋਸੀਆਂ ਵੱਲ ਵੀ ਮਿਲ ਕੇ ਆ ਜਾਵਾਂ। ਇੱਕ ਦੋ ਹੋਰ ਫੈਮਿਲੀ ਫਰੈਂਡ ਨੇ, ਉਹਨਾਂ ਨੂੰ ਮਿਲ ਕੇ ਜਾਵਾਂ, ਕਿ ਕਿਤੇ ਜਾਣਾ ਹੋਵੇ ਤਾਂ ਇਨਸਾਨ ਮਿਲ ਕੇ ਜਾਂਦਾ ਵੇ, ਕਿਸੇ ਨੂੰ ਆਪਣੀ ਮਾਫੀ ਤਲਾਫੀ ਕਰਕੇ ਜਾਂਦਾ ਵੀ, ਮਾफ़ ਕਰ ਦਿਓ, ਮੇਰੇ ਕੋਲ ਕੋਈ ਗਲਤੀ ਹੋ ਗਈ ਤਾਂ ਮਾफ़ ਕਰ ਦਿਓ। ਪਤਾ ਨਹੀਂ ਫਿਰ ਇਨਸਾਨ ਦਾ ਕੀ ਪਤਾ ਹੁੰਦਾ ਵੇ ਕਿ ਕੀ ਦਮ ਦਾ ਭਰੋਸਾ ਯਾਰ, ਦਮ ਆਵੇ ਨਾ ਆਵੇ, ਕੀ ਦਮ ਦਾ ਭਰੋਸਾ ਯਾਰ, ਦਮ ਆਵੇ ਨਾ ਆਵੇ। ਤੇ ਕੀ ਦਮ ਦਾ ਭਰੋਸਾ ਯਾਰ, ਦਮ ਆਵੇ ਨਾ ਆਵੇ, ਤੇ ਕੀ ਪਤਾ ਵਾਪਸ ਆਣਾ ਹੈ ਕਿ ਨਹੀਂ ਆਣਾ, ਕਿ ਉੱਥੇ ਕਿਤੇ ਘੈਂਕ ਪਈਆ ਹੋ ਜਾਣਾ ਵੇ। ਬਹਿਰਹਾਲ ਜਾਣ ਲੱਗੇ ਆਪਣੀਆਂ ਰਵਾਇਤ ਹੁੰਦੀਆਂ ਸਨ ਕਿ ਸਭ ਤੋਂ ਜ਼ਿਆਦਾ ਕਿ ਆਪਣੀ ਮਾफ़ੀ ਮੰਗੀ ਜਾਂਦੀ ਸੀ ਵੀ ਸਾਡੀ ਕੋਈ ਗੱਲ ਬੁਰੀ ਲੱਗੀ ਹੋਵੇ ਤੇ ਮਾफ़ ਕਰ ਦਈਓ। ਮਹਿਮਾਨ ਵੀ ਆਉਣ ਵਾਲੇ ਕਹਿੰਦੇ ਹੁੰਦੇ ਸਨ, ਘਰ ਵਾਲੇ ਵੀ, ਕਿ ਸਭ ਤੋਂ ਅੱਛੀ ਇਹੀ ਚੀਜ਼ ਹੁੰਦੀ ਸੀ ਕਿ ਕਿਆ ਸੁਣਿਆ ਮਾफ़ ਕਰਿਓ। ਤੇ ਕਿਆ ਸੁਣਿਆ ਮਾफ़ ਜ਼ਰੂਰ ਕਰਾਉਂਦੇ ਸਨ ਲੋਕ, ਕਿ ਵੀ ਅਣਜਾਣੇ ਅਣਜਾਣੇ 'ਚ ਬਾਅਦ ਦਫਾ ਸਾਡੇ ਕੋਲੋਂ ਐਸੀ ਗਲਤੀ ਹੋ ਜਾਂਦੀ ਹੈ, ਕੋਈ ਐਸਾ ਅਸੀਂ ਜਾਣ ਕੇ ਬਾਅਦ ਦਫਾ ਐਸਾ ਲਫ਼ਜ਼ ਕੋਈ ਨਹੀਂ ਕਹਿੰਦੇ ਹਾਂ, ਲੇਕਿਨ ਸਾਡੇ ਮੂੰਹ 'ਚੋਂ ਨਿਕਲ ਜਾਂਦਾ ਹੈ। ਅਗਲੇ ਦੀ ਬਾਅਦ ਦਫਾ ਕਿਸੇ ਦੀ ਦਿਲ ਆਜ਼ਾਰੀ ਹੋ ਜਾਂਦੀ ਸਾਡੇ ਅਲਫਾਜ਼ ਦੇ ਨਾਲ, ਤੇ ਇਨਸਾਨ ਨੂੰ ਆਪਣਾ ਕਿਆ ਸੁਣਿਆ ਮਾफ़ ਕਰਾਉਣਾ ਚਾਹੀਦਾ ਵੇ। ਤੇ ਇਹ ਸਭ ਤੋਂ ਆਈਟਮ ਹੁੰਦਾ ਸੀ ਜਦੋਂ ਮਹਿਮਾਨ ਰੁਖਸਤ ਹੋਣ ਲੱਗਦੇ ਸਨ। ਤੇ ਸਭ ਤੋਂ ਜ਼ਰੂਰੀ ਆਈਟਮ ਇਹੀ ਹੁੰਦਾ ਸੀ ਕਿ ਕਹਾ ਸੁਨਾ ਮੇਰਾ ਮੁਆफ़ ਕਰਨਾ,
ये आज मुझको क्या हुआ, ला 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 ला, अजीब सा सुरूर है, बदन नशे में चूर है, अगर मैं जाम तोड़ दूं, किसी पे हाथ छोड़ दूं, कहाँ सुना मेरा मुआफ करना, ये आज मुझको क्या हुआ, ला 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 ला। ਤੋਤੇ ਵੀ ਸੁਣਦੇ ਪਏ ਨੇ ਕਿ ਇਹ ਕੀ ਵੀ ਕਰਦੀ ਏ। ਤੇ ਚਲੋ ਬਈ ਹੁਣ ਅਸੀਂ ਚੱਲਦੇ ਹਾਂ। ਕਿਆ ਸੁਣਿਆ ਮਾफ़ ਕਰਿਓ, ਹਾਲੇ ਤਾਂ ਖੈਰ ਮੈਂ ਹੈਗੀ ਹਾਂ 2-4 ਦਿਨ ਇੱਥੇ, ਐਸਾ ਮਸਲਾ ਨਹੀਂ ਹੈ, ਲੇਕਿਨ ਫਿਰ ਵੀ ਕੋਈ ਟਾਈਮ ਮਿਲੇ ਨਾ ਮਿਲੇ ਹੁਣੇ ਹੀ ਮਾफ़ੀ ਮੰਗ ਲਵੋ। ਤੇ ਦੂਸਰਾ ਇਹ ਵੀ ਕਿ ਤੁਸੀਂ ਸਭ ਤੋਂ ਸਾਰਿਆਂ ਨੂੰ ਯਾਦ ਹੋਏਗਾ ਕਿ ਜਦੋਂ ਮਹਿਮਾਨ ਜਾਂਦੇ ਹੁੰਦੇ ਸਨ, ਬਿਲਕੁਲ ਆਖਰੀ ਟਾਈਮ 'ਤੇ ਸਮਾਨ ਇਕੱਠਾ ਹੋ ਜਾਣਾ, ਮੇਲ ਮਲਾਈਆਂ ਹੋਣ ਲੱਗਦੀਆਂ ਸਨ, ਅਤੇ ਉਦੋਂ ਫਿਰ ਬੱਚਿਆਂ ਦੇ ਹੱਥ 'ਚ ਪੈਸੇ ਦਿੱਤੇ ਜਾਂਦੇ ਸਨ। ਬੱਚੇ ਉਸ ਟਾਈਮ ਦੇ ਬੜੇ ਮੁੰਤਜ਼ਰ ਹੁੰਦੇ ਸਨ ਕਿ ਵੀ ਹੁਣ ਸਾਨੂੰ ਕੁਝ ਜੇਬ ਖਰਚੀ ਮਿਲਣੀ ਹੈ, ਅਤੇ ਸਾਡੀ ਕੋਈ ਕਹਿੰਦੇ ਨੇ ਉਹ ਫਿਰ 5-5 ਰੁਪਏ, ਕੋਈ 2-2 ਰੁਪਏ, 10-10 ਰੁਪਏ, ਬਹੁਤ ਬੜੀ ਰਕਮ ਨਹੀਂ ਹੁੰਦੀ ਸੀ, ਪਰ ਸਾਡੇ ਵਾਸਤੇ ਬੜੀ ਵੱਡੀ ਰਕਮ ਹੁੰਦੀ ਸੀ। ਅਤੇ ਉਹ ਫਿਰ ਮਹਿਮਾਨਾਂ ਨੇ ਬਿਲਕੁਲ ਜਾਂਦੇ ਵਕਤ ਆਖਰੀ ਲਮਹਾਤ ਦੀ ਐ ਹੁੰਦੀ ਸੀ ਕਰਨੀ ਕਿ ਵੀ ਤੁਸੀਂ ਪਹਿਲਾਂ ਹੀ ਦੇ ਦੇਵੋ, ਥੋੜ੍ਹੀ ਦੇਰ ਪਹਿਲਾਂ ਹੀ ਦੇ ਦੇਵੋ। ਨਹੀਂ ਬਈ ਸਾਰੇ ਉੱਠ ਗਏ ਨੇ, ਗਲੇ ਮਿਲ ਰਹੇ ਨੇ, ਫਿਰ ਬੱਚਿਆਂ ਦੇ ਹੱਥ 'ਤੇ ਪੈਸੇ ਧਰੇ ਜਾਂਦੇ ਸਨ, ਲੋ ਵੀ ਲੋ ਉਹ ਬੱਚਿਆਂ ਦੇ ਤੋਂ ਬੱਚੇ ਫਿਰ। ਔਰ ਫਿਰ ਸਭ ਤੋਂ ਵੱਡੀ ਜਿਹੜੀ ਮਜ਼ੇ ਦੀ ਗੱਲ ਹੁੰਦੀ ਸੀ ਨਾ, ਉਹ ਤਕਰਾਰ ਹੁੰਦੀ ਸੀ ਆਪਣੇ ਪਿਆਰਿਆਂ ਦਾ ਕਿ ਮਾਂ ਬਾਪ ਕਹਿੰਦੇ ਨਹੀਂ ਕੋਈ ਜ਼ਰੂਰਤ ਨਹੀਂ, ਤੁਸੀਂ ਪੈਸੇ ਫੜੋ ਵਾਪਸ। ਨਹੀਂ, ਉਹ ਇਸਰਾਰ ਕਰਦੇ ਸਨ, ਨਹੀਂ ਮੇਰਾ ਭਤੀਜਾ ਵੇ, ਮੇਰੀ ਭਾਣਜੀ ਹੈ, ਮੈਂ ਆਪਣੇ ਭਤੀਜੀ ਨੂੰ ਦਿੱਤਾ ਵੇ, ਤੁਹਾਨੂੰ ਥੋੜ੍ਹੀ ਦਿੱਤਾ ਵੇ। ਇਸ ਤਰ੍ਹਾਂ ਕਰਕੇ ਉਹ ਆਪਸ 'ਚ ਥੋੜ੍ਹੀ ਜਿਹੀ ਹੁੰਦੀ ਸੀ ਪਿਆਰ ਭਰੀ ਜਿਹੜੀ ਹੈ ਨਾ, ਇੱਕ ਕਹਿ ਦਿਓ ਤਕਰਾਰ। ਅਤੇ ਪਿਆਰ ਭਰੀ ਤਕਰਾਰ ਵਿੱਚ ਫਿਰ ਆਖਰ ਮਹਿਮਾਨ ਜੇ ਜਾਂਦਾ ਸੀ, ਮਹਿਮਾਨ ਕਹਿੰਦਾ ਸੀ ਨਹੀਂ ਬਈ ਇਸ ਤਰ੍ਹਾਂ ਨਹੀਂ ਹੋ ਸਕਦਾ, ਤੁਸੀਂ ਮੇਰੀ ਬੇਇੱਜ਼ਤੀ ਨਾ ਕਰੋ ਕਿ ਮੈਂ ਆਪਣੇ ਭਤੀਜੀ ਨੂੰ ਜਾਂ ਭਾਣਜੀ ਨੂੰ ਦਿੱਤਾ ਵੇ, ਤੁਸੀਂ ਕੌਣ ਹੁੰਦੇ ਹੋ ਮਨਾ ਕਰਨ ਵਾਲੇ, ਚਲੋ ਦੌੜੋ ਇੱਥੋਂ। ਅਤੇ ਉਹ ਫਿਰ ਬੱਚੇ ਜਿਹੜੇ ਨੇ ਪੈਸੇ ਬੁੱਟੀਆਂ 'ਚ ਫੜ ਕੇ ਫੜ ਲੈਂਦੇ ਸਨ, ਅਤੇ ਮਹਿਮਾਨ ਫਿਰ ਰੁਖਸਤ ਹੋ ਜਾਂਦੇ ਸਨ, ਅਤੇ ਮਹਿਮਾਨਾਂ ਦੇ ਜਾਂਦੇ ਫਿਰ ਉਹ ਪੈਸੇ ਬੱਚਿਆਂ ਦੇ ਹੱਥੋਂ ਮਾਂ ਬਾਪ ਦੇ ਹੱਥ 'ਚ ਚਲੇ ਜਾਂਦੇ ਸਨ ਕਿ ਉਹ ਬਈ ਫੜਾਓ ਪੈਸੇ, ਬਹੁਤੇ ਤੁਸੀਂ ਸ਼ੋਆਂ 'ਤੇ ਮਾਰਦੇ ਹੋ। ਅਤੇ ਉਹ ਫਿਰ ਪੈਸੇ ਜਿਹੜੇ ਨੇ ਮਾਂ ਬਾਪ ਫੜ ਲੈਂਦੇ ਹੁੰਦੇ ਸਨ, ਕਿਉਂਕਿ ਦੇਣਾ ਲੈਣਾ ਸਾਰਾ ਮਾਂ ਬਾਪ ਨੇ ਕੀਤਾ ਹੁੰਦਾ ਸੀ, ਖਰਚਾ ਉਹਨਾਂ ਨੇ ਕੀਤਾ ਹੁੰਦਾ ਸੀ, ਅਤੇ ਉਹ ਹੀ ਫਿਰ ਹੁੰਦੇ ਸਨ ਮਾਲਿਕ ਉਸ ਪੈਸੇ ਦੇ। ਪਰ ਇਹ ਵੇਖ ਕੇ ਥੋੜ੍ਹੀ ਦੇਰ ਦੀ ਸਹੀ ਖੁਸ਼ੀ ਮਿਲ ਜਾਂਦੀ ਸੀ ਬੱਚਿਆਂ ਨੂੰ ਕਿ ਸਾਨੂੰ 10 ਰੁਪਏ ਮਿਲ ਗਏ ਨੇ, ਸਾਨੂੰ 5 ਰੁਪਏ ਮਿਲ ਗਏ ਨੇ। ਇਹ ਬਚਪਨ ਦੀਆਂ ਹਸੀਨ ਯਾਦਾਂ ਮੈਂ ਤੁਹਾਡੇ ਨਾਲ ਸ਼ੇਅਰ ਕੀਤੀਆਂ। ਸਿਆਲਕੋਟ ਜਾਣ ਦਾ ਸਫ਼ਰ, ਉਹ ਟਰੰਕਾਂ 'ਚ ਸਮਾਨ ਪੈਕ ਕਰਨਾ, ਅੱਜ ਟਰਾਲੀ ਬੈਗ ਆ ਗਏ ਨੇ, ਬਹੁਤ ਚੇਂਜ ਹੋ ਗਈ ਹੈ ਦੁਨੀਆ। ਪਰ ਇਹ ਵੀ ਕਿ ਸਾਡੇ ਦਿਮਾਗਾਂ ਵਿੱਚੋਂ ਉਹ ਨਹੀਂ ਨਿਕਲਦੇ, ਉਹ ਵਕਤ ਨਹੀਂ ਨਿਕਲਦੇ ਜਿਹੜੇ ਅਸੀਂ ਦੇਖੇ ਨੇ। ਅਸੀਂ ਉਹਨਾਂ ਵਕਤਾਂ ਦੇ ਖੂਬਸੂਰਤੀ, ਸਹਿਰ ਕਹਿ ਲਓ, ਖੂਬਸੂਰਤੀ ਕਹਿ ਲਓ, ਅਸੀਂ ਉਹਦੇ ਵਿੱਚ ਕੈਦ ਹੀ ਰਹਿੰਦੇ ਹਾਂ, ਅਸੀਂ ਉਸ ਕੈਦ ਤੋਂ ਨਿਕਲ ਨਹੀਂ ਸਕਦੇ। ਅਤੇ ਉਹਨਾਂ ਜ਼ਮਾਨਿਆਂ ਨੇ ਸਾਨੂੰ ਆਪਣਾ ਕੈਦੀ ਬਣਾਇਆ ਹੋਇਆ ਵੇ। ਅਤੇ ਪੱਤੇ ਸ਼ਦੀਦ ਕਿਸਮ ਦੇ ਗਿਰਨ ਲੱਗ ਗਏ ਨੇ, ਹਰ ਪਾਸੇ ਪੱਤੇ ਪੱਤਝੜ ਦਾ ਮੌਸਮ ਆ ਗਿਆ ਵੇ, ਅਤੇ ਹੁਣ ਬੂਟਿਆਂ ਨੇ ਹੋ ਜਾਣਾ ਗੰਜੇ। ਅਤੇ ਵੀ ਚਲੋ ਕੋਈ ਨਹੀਂ, ਅਸੀਂ ਪਰ ਇਸ ਦਫਾ ਦੀ ਬਰਫ਼ਬਾਰੀ ਜਿਹੜੀ ਹੈ ਨਾ ਬੜੀ ਮਿਸ ਕਰਾਂਗੇ, ਕਿਉਂਕਿ ਬਰਫ਼ਬਾਰੀ ਹੋਣੀ ਹੈ, ਪਰ ਅਸੀਂ ਇੱਥੇ ਹੋਣਾ ਨਹੀਂ ਹੈ, ਅਤੇ ਬਰਫ਼ਬਾਰੀ ਨੂੰ ਮਿਸ ਕਰਾਂਗੇ। ਅਤੇ ਚਲੋ ਜੀ, ਜੋ ਵੀ ਹੋਵੇ ਬਿਹਤਰੀ ਹੋਵੇ, ਸਭ ਦੀ ਇਹਦੇ 'ਚ ਬਿਹਤਰੀ ਹੋਵੇ। ਫਿਰ ਮਿਲਦੇ ਹਾਂ ਤੁਹਾਡੇ ਨਾਲ ਇੱਕ ਨਵੀਂ ਗੱਲ ਦੇ ਨਾਲ, ਨਵੀਂ ਯਾਦ ਦੇ ਨਾਲ। ਅੱਲਾ ਹਾਫਿਜ਼, ਰੱਬ ਰਾਖਾ। ਹੁਣ ਮੈਂ ਦੇਖਾਂ ਬਈ ਆਪਣਾ ਜਾ ਕੇ ਹਾਂਡੀ ਹੁੰਡੀ ਦੇਖਾਂ, ਕੰਮ ਕਰਾਂ, ਅਤੇ ਕਿਉਂਕਿ ਕੰਮ ਬਹੁਤ ਜ਼ਿਆਦਾ ਪਿਆ। ਅੱਲਾ ਹਾਫਿਜ਼।